ਲਕਸ਼ਦੀਪ 36 ਨਿੱਕੇ ਵੱਡੇ ਟਾਪੂਆਂ ਦਾ ਸਮੂਹ ਹੈ, ਜਿਸ ਨੂੰ ਆਪਣੀ ਖੂਬਸੂਰਤੀ ਕਾਰਨ ਭਾਰਤੀ ਸਮੁੰਦਰ ਦਾ ਨਗ ਕਹਿ ਕੇ ਵੀ ਸਰਾਹਿਆ ਜਾਂਦਾ ਹੈ। ਪਰ ਸਥਾਨਕ ਲੋਕਾਂ ਦੇ ਮੁਤਾਬਕ ਇਸ ਖੂਬਸੂਰਤੀ ਨੂੰ ਵੀ ਹੁਣ ਭਗਵਾਂ ਗ੍ਰਹਿਣ ਲੱਗਣ ਜਾ ਰਿਹਾ ਹੈ। ਦਰਅਸਲ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਾਰਨ ਲਕਸ਼ਦੀਪ ਤੇ ਸਿੱਧਾ ਕੇਂਦਰ ਸਰਕਾਰ ਦਾ ਕੰਟਰੋਲ ਹੈ ਅਤੇ ਇੱਥੋਂ ਦਾ ਸੰਚਾਲਕ ਲੋਕਾਂ ਦੁਆਰਾ ਨਹੀਂ ਚੁਣਿਆ ਜਾਂਦਾ, ਬਲਕਿ ਰਾਸ਼ਟਰਪਤੀ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ। ਦਸੰਬਰ ਵਿੱਚ ਸਾਬਕਾ ਸੰਚਾਲਕ ਦੀ ਮੌਤ ਤੋਂ ਬਾਅਦ ਭਾਜਪਾ ਦਾ ਪ੍ਰਫੁੱਲ ਖੋੜਾ ਪਟੇਲ ਉਸ ਦੀ ਥਾਂ ਨਿਯੁਕਤ ਕੀਤਾ ਗਿਆ, ਜੋ ਕਿ ਗੁਜਰਾਤ ਵਿੱਚ ਗ੍ਰਹਿ ਮੰਤਰੀ ਵਜੋਂ ਮੁੱਖ ਮੰਤਰੀ ਮੋਦੀ ਦੀ ਛਾਂ ਵੀ ਮਾਣ ਚੁੱਕਿਆ ਹੈ। ਉਹੀ ਪਰਛਾਵਾਂ ਹੁਣ ਲਕਸ਼ਦੀਪ ਦੇ ਲੋਕਾਂ ਦੀ ਜ਼ਿੰਦਗੀ ਹਨੇਰ ਕਰਨ ਤੇ ਤੁਲਿਆ ਜਾਪ ਰਿਹਾ ਹੈ। ਪ੍ਰਫੁੱਲ ਪਟੇਲ ਨੇ ਗੱਦੀ ਸੰਭਾਲਦਿਆਂ ਹੀ ਇੱਕ ਤੋਂ ਬਾਅਦ ਇੱਕ ਨਵੇਂ ਕਾਨੂੰਨਾਂ ਦਾ ਢੇਰ ਲਾ ਦਿੱਤਾ, ਉਹ ਵੀ ਬਿਨਾਂ ਕਿਸੇ ਚੁਣੇ ਹੋਏ ਨੁਮਾਇੰਦੇ ਜਾਂ ਸਥਾਨਕ ਲੋਕਾਂ ਨਾਲ ਵਿਚਾਰ ਮਤ ਕੀਤਿਆਂ। ਇਨ੍ਹਾਂ ਕਾਨੂੰਨਾਂ ਵਿੱਚੋਂ ਸਭ ਤੋਂ ਵਿਵਾਦਿਤ ਕਾਨੂੰਨ ਹੈ ਲਕਸ਼ਦੀਪ ਡਿਵੈਲਪਮੈਂਟ ਅਥਾਰਟੀ ਰੈਗੂਲੇਸ਼ਨ, ਜਿਸ ਤੇ ਲਕਸ਼ਦੀਪ ਵਾਸੀਆਂ ਨੂੰ ਇਤਰਾਜ਼ ਹੈ ਕਿ ਇਹ ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਲਿਆਂਦਾ ਗਿਆ ਹੈ, ਕਿਉਂਕਿ ਇਸ ਅਧੀਨ ਪ੍ਰਸ਼ਾਸਨ ਵਿਕਾਸ ਦੇ ਨਾਂ ਤੇ ਕਿਸੇ ਦੀ ਵੀ ਜ਼ਮੀਨ ਕਬਜ਼ੇ ਹੇਠ ਕਰ ਸਕਦਾ ਹੈ। ਹੁਣ ਤੱਕ ਬਾਹਰਲੇ ਵਪਾਰੀਆਂ ਨੂੰ ਇੱਥੇ ਜ਼ਮੀਨ ਲੈਣ ਦੀ ਇਜਾਜ਼ਤ ਨਹੀਂ ਸੀ। ਉਹ ਸਥਾਨਕ ਲੋਕਾਂ ਨਾਲ ਕਰਾਰ ਕਰਕੇ ਰਿਜ਼ੋਰਟ, ਹੋਟਲ ਆਦਿ ਚਲਾਉਂਦੇ ਸਨ। ਪਰ ਹੁਣ ਉਹ ਪ੍ਰਸ਼ਾਸਨ ਅਤੇ ਇਸ ਕਾਨੂੰਨ ਦੀ ਮਦਦ ਨਾਲ ਭਾਵੇਂ ਸਾਰਾ ਟਾਪੂ ਖਰੀਦ ਕੇ ਲੋਕਾਂ ਨੂੰ ਬੇਘਰ ਕਰ ਦੇਣ, ਕੋਈ ਨਹੀਂ ਪੁੱਛੇਗਾ। ਲੋਕਾਂ ਨੂੰ ਬੇਘਰ ਕਰਨ ਦਾ ਸਿੱਧਾ ਤਰੀਕਾ ਵੀ ਇਸ ਕਾਨੂੰਨ ਵਿੱਚ ਦਰਜ ਹੈ, ਜਿਸ ਅਨੁਸਾਰ ਕਿਸੇ ਵਿਅਕਤੀ ਵੱਲੋਂ ਉਸਾਰੇ ਘਰ ਦੀ ਮਿਆਦ ਸਿਰਫ 3 ਸਾਲ ਹੀ ਹੋਵੇਗੀ। ਇਸ ਤੋਂ ਬਾਅਦ ਕਦੇ ਵੀ ਪ੍ਰਸ਼ਾਸਨ ਘਰ ਛੱਡਣ, ਢਾਉਣ, ਖਾਲੀ ਕਰਨ ਲਈ ਕਹਿ ਸਕਦਾ ਹੈ, ਤੇ ਜੇਕਰ ਸਰਕਾਰ ਢਾਉਣ ਲਈ ਆਖੇ ਤਾਂ ਆਪਣਾ ਘਰ ਵਿਅਕਤੀ ਨੂੰ ਆਪਣੇ ਖਰਚ ਤੇ ਢਾਉਣਾ ਪਵੇਗਾ ਅਤੇ ਮਿੱਥੀ ਤਰੀਕ ਤੱਕ ਅਜਿਹਾ ਨਾ ਕਰਨ ਦੀ ਸੂਰਤ ਵਿੱਚ 2 ਲੱਖ ਰੁਪਏ ਜੁਰਮਾਨਾ ਹੋਵੇਗਾ ਅਤੇ ਮਿੱਥੀ ਤਰੀਕ ਤੋਂ ਹਰ ਦਿਨ ਦਾ 20,000 ਜੁਰਮਾਨਾ ਵੱਖਰਾ ਅਦਾ ਕਰਨਾ ਪਵੇਗਾ। എല്ലാ നാട്ടുകാരിലും ഇത് കാണണമെങ്കിൽ ഞങ്ങൾ മാത്രം കണ്ടാൽ പോരാ. ഈ കാഴ്ച അവർക്കൊരു സ്മാർട്ട് സിറ്റി ഉണ്ടാക്കുവാനെങ്കിലും എടുത്തുകൂട്ടി കൊണ്ടാണ് ഒറ്റ രാവ് കൊണ്ട് വിലത്തിച്ചങ്ങാളെ പോയി ഞങ്ങളെ നശിപ്പിച്ചെറിഞ്ഞിട്ടുണ്ട്. ഈ ലക്ഷദ്വീപിന് ജീവിക്കാൻ കഴിയാ, ഇങ്ങനെയാണ് നമ്മൾ ജീവിക്കൊണ്ട. നാടും വിട്ടു വേണ്ടി വെക്കലുണ്ട് നല്ലത്, അവ ജീവിച്ചോട്ട്. ഇവിടെ ഒരു ജനപ്രതിനിധി കൊണ്ട് പിന്നൊരു തോറ്റോ കൊന്നുണ്ട്. ഇവ രണ്ടാളും എവടി ദൃശ്യമെല്ലാം കാണ്ടി നാളെ നിങ്ങൾ ഓരോരുത്തരുടെ നാടും ഇവിടെ അവ വന്ന് നശിപ്പിക്കും. ഓരോരുത്തരുടെ നാടും അവ വന്ന് ഇവിടെ നശിപ്പിച്ചിരിക്കും. നിങ്ങൾ നോക്കൂ, ഈ പോരിച്ചാക്കപ്പെട്ട റംസാൻ മാസം എടുത്തുകൂട്ടിയ പണിയാണ്. തിങ്കളാഴ്ച രാവ് എടുത്തുകൂട്ടിയ പണിയാട്ടോ ഇത്. 10 ਮਣੀ കഴിഞ്ഞേരം ਨਾੜ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਨਾ ਸਿਰਫ ਉਹਨਾਂ ਦੇ ਮਕਾਨਾਂ ਨੂੰ ਖਤਰਾ ਹੈ, ਬਲਕਿ ਉਹਨਾਂ ਦੇ ਘਰ, ਇਸ ਪੂਰੇ ਟਾਪੂ ਦੇ ਵਾਤਾਵਰਨ ਨੂੰ ਖਤਰਾ ਹੈ, ਕਿਉਂਕਿ ਇਸ ਕਾਨੂੰਨ ਅਧੀਨ 15-15 ਮੀਟਰ ਚੌੜੀਆਂ ਸੜਕਾਂ ਬਣਾਉਣ ਦੀ ਯੋਜਨਾ ਹੈ, ਜਿਨ੍ਹਾਂ ਦੀ ਇਸ ਛੋਟੀ ਆਬਾਦੀ ਅਤੇ ਘੱਟ ਖੇਤਰਫਲ ਵਾਲੇ ਟਾਪੂ ਤੇ ਕੋਈ ਲੋੜ ਨਹੀਂ। ਪਰ ਉਹਨਾਂ ਕੋਲੋਂ ਵਿਰੋਧ ਕਰਨ ਦਾ ਹੱਕ ਵੀ UAPA ਵਰਗਾ ਕਾਨੂੰਨ ਪ੍ਰੀਵੈਂਸ਼ਨ ਆਫ ਐਂਟੀ ਸੋਸ਼ਲ ਐਕਟੀਵਿਟੀਜ਼ ਰੈਗੂਲੇਸ਼ਨ ਲਿਆ ਕੇ ਖੋਹ ਲਿਆ ਜਾਵੇਗਾ, ਜਿਸ ਨੂੰ ਗੁੰਡਾ ਕਾਨੂੰਨ ਵੀ ਕਿਹਾ ਜਾਂਦਾ ਹੈ। ਇਸ ਕਾਨੂੰਨ ਵਿੱਚ ਬਿਨਾਂ ਕਿਸੇ ਅਦਾਲਤੀ ਪੇਸ਼ੀ ਦੇ 1 ਸਾਲ ਤੱਕ ਕਿਸੇ ਵਿਅਕਤੀ ਨੂੰ ਜੇਲ੍ਹ ਬੰਦ ਕਰਕੇ ਰੱਖਿਆ ਜਾ ਸਕਦਾ ਹੈ। ਤੌਖਲਾ ਇਸ ਗੱਲ ਦਾ ਹੈ ਕਿ ਲਕਸ਼ਦੀਪ ਭਾਰਤ ਦੇ ਸਭ ਤੋਂ ਘੱਟ ਅਪਰਾਧ ਦਰ ਵਾਲੇ ਇਲਾਕਿਆਂ ਵਿੱਚੋਂ ਹੈ, ਜਿੱਥੇ ਅਜਿਹੇ ਕਾਨੂੰਨ ਲਿਆਉਣ ਦੀ ਕੋਈ ਤੁਕ ਨਹੀਂ ਬਣਦੀ। ਸੋ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਤੋਂ ਇਲਾਵਾ ਸ਼ਾਇਦ ਹੀ ਇਹ ਕਾਨੂੰਨ ਕਿਸੇ ਹੋਰ ਕੰਮ ਆ ਸਕੇ। ਲਕਸ਼ਦੀਪ ਤੇ ਮੁਸਲਮਾਨ ਵਸੋਂ 97% ਹੈ, ਜੋ ਕਿ ਆਪਣੇ ਕਬੀਲਿਆਈ ਪਿਛੋਕੜ ਅਤੇ ਵਿਲੱਖਣ ਸੱਭਿਆਚਾਰ ਕਰਕੇ ਰਾਖਵੇਂ ਕਰਨ ਦੇ ਅਧੀਨ ਆਉਂਦੀ ਹੈ। ਸਿਹਤ, ਵਿਕਾਸ, ਸਿੱਖਿਆ ਵਰਗੇ ਮਹੱਤਵਪੂਰਨ ਮਹਿਕਮਿਆਂ ਅਤੇ ਚੋਣ ਪ੍ਰਕਿਰਿਆ ਵਿੱਚ ਸਥਾਨਕ ਲੋਕਾਂ ਦਾ ਰਾਖਵਾਂਕਰਨ ਯੋਜਨਾਬੱਧ ਤਰੀਕੇ ਨਾਲ ਖੋਹਿਆ ਜਾ ਰਿਹਾ ਹੈ। ਇੱਕ ਨਵੇਂ ਕਾਨੂੰਨ ਮੁਤਾਬਕ 2 ਬੱਚਿਆਂ ਤੋਂ ਵੱਧ ਬੱਚੇ ਪੈਦਾ ਕਰਨ ਵਾਲਾ ਗ੍ਰਾਮ ਪੰਚਾਇਤ ਦਾ ਮੈਂਬਰ ਨਹੀਂ ਬਣ ਸਕਦਾ।
ਵੱਖਰੀ ਸੱਭਿਆਚਾਰਕ ਪਛਾਣ ਅਤੇ ਹੋਂਦ ਤੇ ਹਮਲੇ ਵਜੋਂ ਵੀ ਕਾਨੂੰਨ ਘੜੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਗਾਂ ਦੇ ਮਾਸ ਉੱਪਰ ਪਾਬੰਦੀ ਲਾਈ ਗਈ ਹੈ। ਮਿਡ ਡੇ ਮੀਲ ਵਿੱਚ ਵੀ ਮਾਸ ਪਰੋਸਣ ਤੇ ਰੋਕ ਲਾ ਦਿੱਤੀ ਹੈ, ਜਦੋਂ ਕਿ ਮਾਸ ਉੱਥੋਂ ਦੇ ਲੋਕਾਂ ਦੀ ਰੋਜ਼ਾਨਾ ਖੁਰਾਕ ਦਾ ਹਿੱਸਾ ਹੈ। ਪਰ ਸ਼ਰਾਬ ਦੀ ਪੂਰਨ ਮਨਾਹੀ ਦੇ ਬਾਵਜੂਦ ਇੱਥੇ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਨੂੰ ਸ਼ਰਾਬ ਵਰਤਾਉਣ ਲਈ ਪਰਮਿਟ ਜਾਰੀ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਆਪਣੀ ਸੱਭਿਆਚਾਰਕ ਹਸਤੀ ਵਿੱਚ ਮਿਲਾਵਟ ਨੂੰ ਰੋਕਣ ਲਈ ਵੀ ਇਹ ਲੋਕ ਤਰਲੋ ਮੱਛੀ ਹੋ ਰਹੇ ਹਨ। ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਨਵੇਂ ਪ੍ਰਸ਼ਾਸਕ ਪ੍ਰਫੁੱਲ ਪਟੇਲ ਨੇ ਕਰੋਨਾ ਸਥਿਤੀ ਨਾਲ ਵੀ ਬੜਾ ਬੁਰੀ ਤਰ੍ਹਾਂ ਨਜਿੱਠਿਆ। ਜਿੱਥੇ ਜਨਵਰੀ 2021 ਉਸ ਦੇ ਆਉਣ ਤੱਕ ਇੱਕ ਮਾਮਲਾ ਵੀ ਕਰੋਨਾ ਦਾ ਨਹੀਂ ਦੇਖਿਆ ਗਿਆ ਸੀ, ਸੈਲਾਨੀਆਂ ਨੂੰ ਸਿਰਫ ਰੈਪਿਡ ਕਰੋਨਾ ਟੈਸਟ ਦੇ ਨਤੀਜੇ ਦੇ ਆਧਾਰ ਤੇ ਲਕਸ਼ਦੀਪ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ, ਜਿਸ ਨਾਲ 3 ਮਹੀਨਿਆਂ ਵਿੱਚ ਹੀ 67,000 ਦੀ ਜਨਸੰਖਿਆ ਵਿੱਚ 7500 ਕਰੋਨਾ ਮਾਮਲੇ ਦੇਖਣ ਨੂੰ ਮਿਲੇ ਅਤੇ 30 ਦੇ ਲਗਭਗ ਮੌਤਾਂ ਹੋ ਗਈਆਂ। ਇਸ ਤਰ੍ਹਾਂ ਲਕਸ਼ਦੀਪ ਤੇ ਵਸਦੇ ਲੋਕ ਇੱਕੋ ਸਮੇਂ ਕਈ ਮੁਹਾਜ਼ਾਂ ਤੇ ਭਿੜ ਰਹੇ ਹਨ। ਬੀਜੇਪੀ ਤੋਂ ਬਿਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਦੇ ਸਮਰਥਨ ਵਿੱਚ ਵੀ ਆਈਆਂ ਹਨ, ਜਿਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਇਹਨਾਂ ਕਾਨੂੰਨਾਂ ਤੇ ਠਹਿਰਾਅ ਲਾਉਣ ਅਤੇ ਸਥਾਨਕ ਲੋਕਾਂ ਦਾ ਪੱਖ ਧਿਆਨ ਵਿੱਚ ਰੱਖੇ ਜਾਣ ਸੰਬੰਧੀ ਅਦਾਲਤ ਵਿੱਚ ਅਪੀਲਾਂ ਵੀ ਦਾਇਰ ਕੀਤੀਆਂ ਗਈਆਂ ਹਨ। ਪਰ ਪ੍ਰਸ਼ਾਸਨ ਦੇ ਸਖਤ ਰਵੱਈਏ ਮੂਹਰੇ ਇਹਨਾਂ ਦੀ ਵਾਹ ਚੱਲਦੀ ਨਹੀਂ ਦਿਸ ਰਹੀ ਅਤੇ ਇਹਨਾਂ ਮਸਲਿਆਂ ਦੇ ਹੱਲ ਲਈ ਜ਼ਿਕਰਯੋਗ ਕੋਈ ਠੋਸ ਪ੍ਰਾਪਤੀ ਨਹੀਂ ਹੋ ਸਕੀ। ਫਿਲਹਾਲ ਇਸ ਗੱਲ ਤੇ ਹੀ ਸਬਰ ਕੀਤਾ ਜਾ ਸਕਦਾ ਹੈ ਕਿ ਲੋਕ ਅਜੇ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ, ਜੂਝ ਰਹੇ ਹਨ।